ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜ਼ਰੂਰੀ ਬੇਨਤੀ ਧਿਆਨ ਨਾਲ ਸੁਣਿਓ ਔਰ ਅੱਗੇ ਤੋਂ ਕੇ ਸ਼ੇਅਰ ਕਰਿਓ। 26 ਔਰ 27 ਤਰੀਕ ਨੂੰ 2 ਦਿਨ ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ। ਸਾਡੀ ਝੋਲੀ ਦੇ ਵਿੱਚ 2 ਚੁਪਹਿਰਾ ਜਪ ਤਪ ਸਮਾਗਮ ਇਹ ਪਾਏ ਨੇ। 26 ਤਰੀਕ ਐਤਵਾਰ ਦਾ ਚੁਪਹਿਰਾ ਜਪ ਤਪ ਸਮਾਗਮ ਸਵੇਰੇ 11 ਵਜੇ ਤੋਂ 3:30 ਵਜੇ ਤੱਕ, ਔਰ 27 ਦਾ ਹਰ ਮਹੀਨੇ ਦੀ ਤਰ੍ਹਾਂ ਜੋ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਅਸੀਂ ਚੁਪਹਿਰਾ ਕਰਦੇ ਹਾਂ। ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਦੋਵੇਂ ਦਿਨ ਚੁਪਹਿਰਾ ਜਪ ਤਪ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਆਪ ਜੀ ਆਓ, ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਓ, ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰੋ ਔਰ ਆਪਣੇ ਆਪਣੇ ਪੁੱਠੇ ਕਰਮਾਂ ਨੂੰ ਸਿੱਧੀਆਂ ਕਰਵਾਓ। ਸਾਰੀ ਸੰਗਤ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਜਿਹੜੇ ਹਾਜ਼ਰੀਆਂ ਭਰਦੇ ਹੋ, ਤੁਹਾਡੀ ਕੱਲਿਆਂ ਦੀ ਝੋਲੀ ਨਹੀਂ ਭਰਦੇ, ਤੁਹਾਨੂੰ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ। ਆਓ ਭਾਗਾਂ ਵਾਲਿਓ, 26 ਔਰ 27 ਤਰੀਕ ਨੂੰ ਦੋਵੇਂ ਦਿਨ ਰਾਮ ਤੀਰਥ ਰੋਡ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਪਹੁੰਚੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਦੋਵੇਂ ਦਿਨ ਦੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਔਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦੇ ਇਹ ਤਿੰਨੇ ਚੈਨਲਾਂ ਦੇ ਉੱਤੇ ਇਹ ਦੋਵੇਂ ਦਿਨ ਦੇ ਸਮਾਗਮ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 28 ਮਈ ਰਾਤ 8:30 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਾਬਾਦ ਯੂਪੀ ਵਿਖੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨ ਵਾਸਤੇ ਦਾਸ ਪਹੁੰਚ ਰਿਹਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ, ਜਿਹੜੇ ਰੋਜ਼ ਜੁੜਦੇ ਹੋ, ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਦਰਸ਼ਨ ਦੇਣੇ। ਔਰ ਇੱਕ ਵਿਸ਼ੇਸ਼ ਬੇਨਤੀ, 28 ਤਰੀਕ ਨੂੰ ਰਾਤੀ ਅਸੀਂ ਮੁਰਾਦਾਬਾਦ ਕਰਨਾ ਔਰ 29 ਤਰੀਕ ਸਵੇਰੇ 11 ਤੋਂ 1 ਵਜੇ ਤੱਕ ਪਿੰਡ ਅਹਿਮਦਾਬਾਦ ਨੇੜੇ ਦਮਨ ਪਲਾਈਵੁੱਡ ਮੇਨ ਰੋਡ, ਦਮੋਰਾ, ਰਾਮਪੁਰ। ਇਹ ਰਾਮਪੁਰ ਯੂਪੀ ਵਿਖੇ ਸਵੇਰ ਦਾ ਦੀਵਾਨ ਹੈ 29 ਤਰੀਕ। ਔਰ ਤੁਹਾਨੂੰ ਇਹ ਦੱਸਦਿਆਂ ਹੋਏ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਦੀਵਾਨ ਰੱਖਿਆ ਤੇ ਇਹ ਉਹੀ ਜਗ੍ਹਾ ਜਿੱਥੇ ਤੁਹਾਡਾ ਅਗਲਾ ਯੂਨਿਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਬਣ ਰਿਹਾ। ਤੇ ਇਹ ਤੁਹਾਡਾ ਸਾਰਿਆਂ ਦਾ, ਪਰਿਵਾਰਕ ਮੈਂਬਰਾਂ ਦਾ ਫਰਜ਼ ਹੈ ਕਿ ਇਸ ਸਮਾਗਮ ਦੇ ਵਿੱਚ ਆ ਕੇ ਆਪ ਜੀ ਆਪਣੀ ਨਵੀਂ ਜਗ੍ਹਾ ਵੇਖੋ ਵੀ ਕਿਵੇਂ ਕਿਵੇਂ ਸੇਵਾਵਾਂ ਦੇ ਕਾਰਜ ਉੱਥੇ ਪ੍ਰਾਰੰਭ ਹੋਣੇ ਨੇ। ਉਹ ਵੀ ਸ਼ੁਰੂਆਤ ਇਸ ਜਗ੍ਹਾ ਦੇ ਉੱਤੇ ਕੀਤੀ ਜਾਏਗੀ। ਭਾਵੇਂ ਜਿੰਨੇ ਮਰਜ਼ੀ ਤੁਸੀਂ ਬਿਜ਼ੀ ਹੋਵੋ, ਮੇਰੀ ਬੇਨਤੀ ਹੈ ਇਹ 2 ਦਿਨ ਦਾ ਸਮਾਂ ਰਾਮਪੁਰ ਦੀਆਂ ਸੰਗਤਾਂ, ਮੁਰਾਦਾਬਾਦ ਦੀਆਂ ਸੰਗਤਾਂ, ਬਿਜਨੌਰ ਦੀਆਂ, ਹੋਰ ਜਿਹੜੇ ਤੁਸੀਂ ਨੇੜੇ ਤੇੜੇ ਦੇ ਉੱਥੇ ਰਹਿਣ ਵਾਲੇ ਹੋ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 28 ਤਰੀਕ ਰਾਤੀ ਮੁਰਾਦਾਬਾਦ ਔਰ 29 ਤਰੀਕ ਨੂੰ ਸਵੇਰੇ ਦਮੋਰਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ। ਇਹ 2 ਦਿਨ ਆਪਾਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਜਸ ਗਾਵਾਂਗੇ, ਉਹਨਾਂ ਦੀਆਂ ਖੁਸ਼ੀਆਂ ਲਵਾਂਗੇ। ਔਰ ਇਹ ਸਾਰੇ ਪ੍ਰੋਗਰਾਮ ਸਾਡੇ YouTube ਚੈਨਲਾਂ ਦੇ ਉੱਤੇ ਜੋ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਇਹਨਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਬੋਲੋ
ऐसा नाम निरंजन होए, जे को मन जाने मन कोए, जे को मन जाने मन कोए। ऐसा नाम निरंजन होए, जे को मन जाने मन कोए, जे को मन जाने मन कोए। धन गुरु रामदास जी, धन गुरु रामदास जी, प्यार न लखन जी, धन बाबा दीप सिंह जी। मन्ने की गत कहीं न जाए, जे को कहे पीछे पछताए। मन्ने की गत कहीं न जाए, जे को कहे पीछे पछताए। कागद कलम ना लिखण हार, मन्ने का पै करन विचार। ऐसा नाम निरंजन होए, ऐसा नाम निरंजन होए, जे को मन जाने मन कोई। जी ऐसा नाम निरंजन होए, जे को मन जाने मन कोए, जे को मन जाने मन। सारे बोलो ऐसा नाम निरंजन होए, जे को मन जाने मन कोए, जे को मन जाने मन कोए। धन गुरु रामदास जी, धन गुरु रामदास जी। दोवें बावां उच्चियां करके कहो धन बाबा दीप सिंह जी। फड़ लो बावां साईं जी, फड़ लो। मन्ने सुरत होवे मन बुद्ध, मन्ने सगल पवन की सुध। मन्ने सुरत होवे मन बुद्ध, मन्ने सगल पवन की सुध। मन्ने मोह चोटा ना खाए, मन्ने जम के साथ न जाए। ऐसा नाम निरंजन होए, ऐसा नाम निरंजन होए, जे को मन जाने मन कोई। जी ऐसा नाम निरंजन होए, जे को मन जाने मन कोई, जे को मन जाने मन कोई। ऐसा नाम निरंजन होए, जे को मन जाने मन कोए, जे को मन जाने मन कोई।
रामदास जी, धन गुरु रामदास जी। अनखंडे वाणिया मन्ने मार्ग ठाक न पाए, मन्ने पत स्यों परगट जाए। मन्ने मार्ग ठाक न पाए, मन्ने पथ स्यों परगट जाए। मन्ने मग न चले पंथ, मन्ने धर्म से तीसन बंद। बोलो ऐसा नाम निरंजन होए, ऐसा नाम निरंजन होए, जे को मन जाने मन कोय। ऐसा नाम निरंजन होए, जे को मन जाने मन कोय, जे को मन जाने मन कोय। ऐसा निरंजन होए, जे को मन जाने मन कोय, जे को मन जाने मन कोय। गुरु रामदास जी, धन गुरु रामदास जी। प्यार न लखन जी, धन बाबा दीप सिंह जी। मन्ने पावे मोख द्वार, मन्ने परिवार साधार। पढ़ो मन्ने पावे मोख द्वार, मन्ने परिवार साधार। मन्ने तरे तारे गुर सिख, मन्ने नानक पवे न पिख। पढ़ियो ऐसा नाम निरंजन होए, ऐसा नाम निरंजन होए, जे को मन जाने मन कोय। जी ऐसा नाम निरंजन होए, जे को मन जाने मन कोय, जे को मन जाने मन कोय। ऐसा नाम निरंजन होए, जे को मन जाने मन कोय, जे को मन जाने मन कोय। वाहिगुरु 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 वाहिगुरु, वाहिगुरु 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 वाहिगुरु, गुरु वाहिगुरु 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 वाहिगुरु
ਵਾਹਿਗੁਰੂ ਗੁਰਮੁਖੀਆਂ ਸੁਹਾਗਣੀ ਵਾਹਿਗੁਰੂ ਵਾਹਿਗੁਰੂ ਤਿੰਨ ਦਇਆ ਪਈ ਮਨ ਆਏ ਵਾਹਿਗੁਰੂ ਵਾਹਿਗੁਰੂ ਸਤਿਗੁਰ ਵਚਨ ਰਤਨ ਹੈ ਵਾਹਿਗੁਰੂ ਜੋ ਮੰਨੇ ਜੋ ਮੰਨੇ ਸੋ ਹਰ ਰਸ ਪਾਏ ਵਾਹਿਗੁਰੂ ਸੇਵਡ ਭਾਗੀ ਵਡ ਜਾਣੀਏ ਜਿਨ ਹਰ ਰਸ ਖਾਦਾ ਵਾਹਿਗੁਰੂ ਜਿਨ ਹਰ ਰਸ ਖਾਦਾ ਗੁਰ ਪਾਏ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਦੇਖਿਓ ਨੀਂਦ ਨਾ ਆਵੇ ਵਾਹਿਗੁਰੂ 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 ਵਾਹਿਗੁ
वाहिगुरु 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 सच्चे की सरकार जुग जुग जानिए हुक्म मन्ने सिरदार हुक्म मन्ने सिरदार दर्दी बाणिए ऐसा नाम निरंजन होए जे को मन जाने मन कोए हुक्म मन्ने सो जन परवान बोलो हुक्म मन्ने सो जन परवान सारे नहीं बोले हुक्म मन्ने सो जन परवान गुर के शब्द नाम निशान ऐसा नाम निरंजन होए हो जे को मन जाने मन कोए तेरा ताण तू है दीवान गुरु रामदास जी तेरा ताण तू है दीवान सानू ते तेरा ही ओट असर है ना तेरा ताण तू है दीवान गुर का शब्द सच निशान मन्ने हुक्म सो प्रगट जाए सच निशाने ठाक न पाए ऐसा नाम निरंजन होए जे को मन जाने मन होए जे को मन जाने मन कोए ऐसा नाम निरंजन होए जे को मन जाने मन कोए जे को मन जाने मन कोए सत श्री अकाल धन गुरु रामदास जी सत श्री धन गुरु रामदास जी धन गुरु रामदास जी धन गुरु रामदास जी धन गुरु रामदास जी प्यार न लखो ने जी धन बाबा दीप सिंह ਅੰਮ੍ਰਿਤ ਵੇਲੇ ਦੇ ਇਸ ਸਕੂਲ ਦੇ ਵਿੱਚੋਂ ਗੁਰੂ ਰਾਮਦਾਸ ਬਾਪੂ ਜੀ ਦੇ ਸਕੂਲ ਵਿੱਚੋਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਇਸ ਸੰਗਤ ਰੂਪੀ ਸਕੂਲ ਦੇ ਵਿੱਚੋਂ ਅੱਜ
ਪਹਿਲੇ ਇੱਕ ਗੱਲ ਸਿੱਖੀ ਆਪਾਂ ਹਮੇਸ਼ਾ ਪੋਜ਼ਿਟਿਵ ਰਹਿਣਾ। ਇੱਕ ਗੱਲ ਹੋਰ ਸਿੱਖਣੀ ਹੈ ਅੱਜ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 15 ਕੁ ਮਿੰਟ ਪੂਰੇ ਮੈਂ ਲੈਣੇ ਨੇ ਤੁਹਾਡੇ। 5:45 ਆਪਾਂ ਆਨੰਦ ਸਾਹਿਬ ਪੜ੍ਹ ਦੇਣਾ, ਸਭ ਨੂੰ ਪਤਾ, ਲੇਟ ਨਹੀਂ ਕਰਨਾ ਮੈਂ। ਸੁਣਿਓ ਧਿਆਨ ਨਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਿਸੇ ਪ੍ਰੇਮੀ ਨੇ ਵਿੱਚੋਂ ਹਿਲਜੁਲ ਨਹੀਂ, ਅਰਦਾਸ ਹੁਕਮਨਾਮਾ ਸੁਣ ਕੇ ਹੀ ਆਪਾਂ ਪੂਰੀਆਂ ਮੋਹਰਾਂ ਪੂਰੀਆਂ ਸਟੈਂਪਾਂ ਲਵਾ ਕੇ ਜਾਣਾ। ਤੇ ਅਰਦਾਸ ਵਿੱਚ ਜਿਹੜੀਆਂ ਜਿਹੜੀਆਂ ਅਰਜ਼ੀਆਂ ਲਾਉਣੀਆਂ ਗੁਰੂ ਰਾਮਦਾਸ ਨੇ ਸਦਕੇ ਅੰਮ੍ਰਿਤ ਵੇਲੇ ਦੇ ਸਭ ਅਰਜ਼ੀਆਂ ਕਬੂਲ ਕਰਨੀਆਂ। ਔਰ ਮੈਂ ਸੀਨਾ ਠੋਕ ਕੇ ਕਹਿ ਰਿਹਾ, 2 ਦਿਨ ਜਿਹੜੇ ਰਹਿ ਗਏ ਨੇ ਨਾ, ਬਾਕੀ ਜਿਵੇਂ ਅੱਜ ਤੁਸੀਂ ਪ੍ਰੇਰਨਾ ਕਰਕੇ ਲਿਆਏ ਹੋ ਨਾ ਸੰਗਤ ਨੂੰ, ਕੱਲ ਹੋਰ ਪ੍ਰੇਰਨਾ ਕਰੋ। ਬਾਹਰ ਕੱਲ ਪ੍ਰੋਜੈਕਟਰ ਵੀ ਲੱਗ ਜਾਏਗਾ, ਬਾਹਰਲੇ ਪਾਸੇ ਵਿਛਾਈ ਵੀ ਹੋ ਜਾਏਗੀ ਮਹਾਰਾਜ ਜੀ ਦੀ ਮਿਹਰ ਨਾਲ। ਤੇ ਸੰਗਤਾਂ ਹੋਰ ਵੱਡੀ ਗਿਣਤੀ 'ਚ, ਹੁਣ ਇੱਧਰ ਅੰਦਰ ਬਹਿਣ ਦੀ ਥਾਂ ਤੇ ਹੈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਹੋਰ ਪਰਿਵਾਰਕ ਮੈਂਬਰ ਜਦੋਂ ਵਧਣ ਤੇ ਕੱਲ ਵਿਛਾਈ ਬਾਹਰ ਵੀ ਪ੍ਰੋਜੈਕਟਰ ਵੀ ਲੱਗ ਜਾਏਗਾ। ਔਰ ਵੱਡੀ ਗਿਣਤੀ ਦੇ ਵਿੱਚ 2 ਦਿਨ ਆ ਕੇ ਹੋਰ ਲਾਹੇ ਲੈ ਲਓ। ਇੱਕ ਤੇ ਹੱਥ ਮਾਰ ਕੇ ਕਹਿ ਰਹੇ ਆ ਉਹਦੀ ਕਿਰਪਾ ਨਾਲ, ਉਹਦੇ ਭਰੋਸੇ ਨਾਲ, ਆ ਇੱਕ ਤੇ ਹੱਥ ਮਾਰ ਰਹੇ ਆ। ਜਿਹੜੀ ਜਿਹੜੀ ਵੀ ਸ਼ੈ ਤੁਸੀਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕੋਲੋਂ ਮੰਗੋਗੇ ਨਾ, ਜੇ ਉਹ ਨਾ ਝੋਲੀਆਂ ਭਰਨਗੇ ਤੇ ਮੈਨੂੰ ਤੁਸੀਂ ਜੋ ਮਰਜ਼ੀ ਕਹਿ ਲੈਣਾ। ਆਖੋ ਸਤਿ ਸ੍ਰੀ ਅਕਾਲ। 3:45 ਪਹੁੰਚਣਾ, 6 ਤੋਂ ਪਹਿਲੇ ਪਹਿਲੇ ਆਪਾਂ ਸਾਰੀ ਸਮਾਪਤੀ ਕਰਦੇ ਨੇ। 2 ਘੰਟੇ ਜਿੰਨੇ ਸਭ ਕੁਝ ਦਿੱਤਾ ਅੰਮ੍ਰਿਤ ਵੇਲੇ, 2 ਘੰਟੇ ਉਹਦੇ ਲਈ ਕੱਢਿਓ ਹੀ ਕੱਢਿਓ, ਮੇਰੀ ਬੇਨਤੀ ਹੈ। ਤੋ ਖੈਰ ਜਿਹੜੀ ਮੈਂ ਅਰਜ਼ ਕਰਨ ਲੱਗਾ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਣੀ ਨੂੰ ਪੜਨ ਵਾਲਾ ਵੀ ਧੰਨ ਹੈ, ਬਾਣੀ ਨੂੰ ਸੁਣਨ ਵਾਲਾ ਵੀ ਧੰਨ ਹੈ। ਜਿਹੜਾ ਪਿਆਰ ਨਾਲ ਸੁਣਦਾ, ਪਿਆਰ ਦੇ ਨਾਲ ਪੜ੍ਹਦਾ, ਸਤਿਗੁਰੂ ਬਖਸ਼ਿਸ਼ ਕਰਦੇ ਗਾਵੀਐ ਸੁਣੀਐ ਮਨ ਰੱਖੀਐ, ਦੁੱਖ ਭਰ ਹਰ ਸੁਖ ਘਰ ਲੈ ਜਾਏ, ਘਰ ਲੈ ਜਾਏ। ਧਿਆਨ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਾਣੀ ਪੜਨ ਵਾਲਾ ਵੀ ਧੰਨ, ਬਾਣੀ ਸੁਣਨ ਵਾਲਾ ਵੀ ਧੰਨ। ਪਰ ਸਤਿਗੁਰੂ ਕਹਿੰਦੇ ਜਿਹੜਾ ਪੜਨ ਤੋਂ ਬਾਅਦ, ਸੁਣਨ ਤੋਂ ਬਾਅਦ ਬਾਣੀ ਨੂੰ ਕਮਾਉਣ ਲੱਗ ਪਵੇ, ਬਾਣੀ ਨੂੰ ਮੰਨਣਾ ਸ਼ੁਰੂ ਕਰ ਦੇਵੇ, ਕਹਿੰਦੇ ਉਹਦੀ ਵਡਿਆਈ ਤੇ ਫਿਰ ਕਈ ਨਹੀਂ ਜਾ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹੜਾ ਬਾਣੀ ਨੂੰ ਮੰਨਣ ਲੱਗ ਪਵੇ, ਮੰਨਣ, ਸਤਿਕਾਰ ਕਰਨਾ ਅਲੱਗਾ ਬਾਤ, ਬਾਣੀ ਨੂੰ ਸੁਣਨਾ, ਬਾਣੀ ਨੂੰ ਪੜ੍ਹਨਾ ਅਲੱਗਾ ਬਾਤ, ਪਰ ਬਾਣੀ ਨੂੰ ਮੰਨਣਾ ਇਹ ਵੱਡੀ ਕਲਾਸ ਹੈ। ਮੰਨਣਾ, ਮੰਨਣਾ ਜ਼ਰੂਰ ਮੰਨੀਏ। ਕਿਤੇ ਇਹ ਨਾ ਹੋਵੇ ਅਸੀਂ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਕਰਦੇ ਰਹਿ ਜਾਈਏ, ਅਸੀਂ ਕੱਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕਰਦੇ ਰਹਿ ਜਾਈਏ, ਅਸੀਂ ਕੇਵਲ ਪਾਠ ਪੜਨ ਤੱਕ ਸੀਮਤ ਰਹਿ ਜਾਈਏ। ਬਸ ਆਹ ਚੀਜ਼ ਨਾ ਹੋਵੇ, ਕੁਝ ਨਾ ਕੁਝ ਮੰਨੀਏ ਜ਼ਰੂਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮਹਾਂਪੁਰਖ ਇੱਕ ਮਿਸਾਲ ਦਿੰਦੇ ਸੀ ਨਾ, ਕਹਿੰਦੇ ਇੱਕ ਪਤੀ ਗਿਆ ਵਿਦੇਸ਼, ਪਹਿਲੇ ਸਮੇਂ ਸੀ, ਕਹਿੰਦੇ ਪਤਨੀ ਦੇ ਨਾਲ ਉਹਦਾ ਬੜਾ ਪਿਆਰ ਸੀ ਤੇ ਉਹਨੇ ਰੋਜ਼ ਆਪਣੀ ਪਤਨੀ ਦੇ ਨਾਮ ਇੱਕ ਚਿੱਠੀ ਲਿਖ ਦੇਣੀ, ਉਹਨੂੰ ਚਿੱਠੀ ਮਿਲਣੀ। ਜਦੋਂ ਚਿੱਠੀ ਮਿਲਣੀ ਉਹਨੇ ਕਰਨਾ ਕਿ ਪਤੀ ਦੀ ਚਿੱਠੀ ਆਈ, ਮੇਰੇ ਮੱਥੇ ਨਾਲ ਲਾਉਣੀ, ਮੁੱਖ ਨਾਲ ਚੁੰਮਣੀ, ਸਿਰ ਤੇ ਰੱਖਣੀ। ਇੱਕ ਖਾਨਾ ਬਣਾ ਲਿਆ ਬੜਾ ਪਿਆਰਾ, ਉਹਦੇ ਵਿੱਚ ਚਿੱਠੀ ਰੱਖ ਦੇਣੀ, ਧੂਫ ਬੱਤੀ ਵੀ ਰੋਜ਼ ਦਿਖਾਉਣੀ। ਇਦਾਂ ਜਿਹੜੀ ਚਿੱਠੀ ਆਉਣੀ ਇਦਾਂ ਹੀ ਕਰਨਾ ਰੋਜ਼। ਬੜਾ ਸਤਿਕਾਰ, ਬੜਾ ਸਤਿਕਾਰ। ਤੇ ਜਦੋਂ ਪਤੀ ਮਹੀਨੇ 1.5 ਮਹੀਨੇ ਬਾਅਦ ਵਾਪਸ ਆਇਆ, ਦੁੱਖ ਸੁੱਖ ਦੀਆਂ ਗੱਲਾਂ ਹੋਈਆਂ, ਪਤੀ ਕਹਿੰਦਾ ਮੈਂ ਰੋਜ਼ ਚਿੱਠੀ ਲਿਖਦਾ ਰਿਹਾ, ਮਿਲਦੀ ਰਹੀ ਜੀ, ਮਿਲਦੀ ਰਹੀ। ਤੇ ਅੱਗੋਂ ਥੋੜੇ ਜਿਹੇ ਅਭਿਮਾਨ ਦੇ ਵਿੱਚ ਕੀ ਕਹਿੰਦੀ, ਕਹਿਣ ਲੱਗੀ ਤੁਹਾਨੂੰ ਤੇ ਮੇਰੇ ਵਰਗੀ ਘਰ ਵਾਲੀ ਲੱਭਣੀ ਨਹੀਂ, ਤੁਹਾਡਾ ਸਤਿਕਾਰ ਤੇ ਮੈਂ ਕਰਨਾ, ਤੁਹਾਡੀਆਂ ਚਿੱਠੀਆਂ ਦਾ ਵੀ ਵੇਖੋ ਕਿੰਨਾ ਸਤਿਕਾਰ ਕੀਤਾ। ਜਦੋਂ ਤੁਹਾਡੀ ਚਿੱਠੀ ਮੇਰੇ ਕੋਲ ਆਉਂਦੀ ਸੀ, ਮੈਂ ਮੱਥੇ ਨਾਲ ਲਾਉਣੀ ਸਾਂ, ਸਿਰ ਤੇ ਰੱਖਦੀ ਸੀ, ਮੁੱਖ ਨਾਲ ਚੁੰਮਦੀ ਸੀ, ਅੱਖਾਂ ਤੇ ਲਾਉਣੀ ਸੀ,
ਉਸ ਤੋਂ ਬਾਅਦ ਵੇਖੋ ਆ ਕਿੱਡੀ ਸੋਹਣੀ ਮੈਂ ਜਗ੍ਹਾ ਬਣਾਈ, ਜਿੰਨੀਆਂ ਤੁਹਾਡੀਆਂ ਚਿੱਠੀਆਂ ਮੈਂ ਸਭ ਇਸ ਸੋਹਣੀ ਜਗ੍ਹਾ ਤੇ ਰੱਖੀਆਂ ਤੇ ਰੋਜ਼ ਧੂਫ ਬੱਤੀ ਕਰਦੀ ਆ। ਪਤੀ ਕਹਿੰਦਾ ਵਾਕਈ ਤੂੰ ਮੇਰਾ ਬਹੁਤ ਸਤਿਕਾਰ ਕਰਦੀ, ਮੇਰੀਆਂ ਚਿੱਠੀਆਂ ਦਾ ਇੰਨਾ ਸਤਿਕਾਰ ਤੇ ਮੇਰਾ ਕਿੰਨਾ ਕਰਦੀ ਹੋਏਗੀ। ਮੇਰੀਆਂ ਚਿੱਠੀਆਂ ਨੂੰ ਸਿਰ ਨਾਲ ਲਾਇਆ, ਮੱਥੇ ਨਾਲ ਲਾਇਆ, ਅੱਖਾਂ ਦੇ ਨਾਲ ਛੁਹਾਇਆ, ਮੁੱਖ ਨਾਲ ਚੁੰਮਿਆ, ਖਾਨਾ ਬੜਾ ਸੋਹਣਾ ਬਣਾਇਆ, ਉਹਦੇ ਵਿੱਚ ਰੱਖ ਕੇ ਸਤਿਕਾਰ ਦੇ ਨਾਲ ਧੂਫ ਬੱਤੀ ਕਰਦੀ ਏ। ਸ਼ਾਬਾਸ਼ ਤੇਰੇ, ਚਿੱਠੀਆਂ ਦਾ ਸਤਿਕਾਰ ਬੜਾ ਕੀਤਾ। ਮੈਨੂੰ ਇੱਕ ਗੱਲ ਦੱਸ, ਜਿਹੜੇ ਕੰਮ ਲਿਖੇ ਉਹ ਕੀਤੇ ਕਿ ਨਹੀਂ? ਕਹਿੰਦੀ ਉਹ ਤੇ ਇੱਕ ਵੀ ਨਹੀਂ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਜਿਹੜੇ ਚਿੱਠੀਆਂ ਵਿੱਚ ਮੈਂ ਕੰਮ ਲਿਖੇ ਸੀ ਉਹ ਕੀਤੇ ਕਿ ਨਹੀਂ? ਕਹਿੰਦੀ ਉਹ ਤੇ ਇੱਕ ਵੀ ਨਹੀਂ ਕੀਤਾ। ਪਤੀ ਵੀ ਮੱਥੇ ਤੇ ਹੱਥ ਮਾਰਦਾ ਹੈ, ਕਹਿੰਦਾ ਤੇਰੇ ਇੰਨੇ ਸਤਿਕਾਰ ਕੀਤੇ ਦਾ ਕੀ ਲਾਭ ਹੋਇਆ ਜੇ ਲਿਖੀ ਹੋਈ ਤੂੰ ਮੇਰੀ ਇੱਕ ਗੱਲ ਨਾ ਮੰਨੀ। ਬਸ ਆਹ ਚੀਜ਼ ਹੈ। ਜਦੋਂ ਅਸੀਂ ਮੱਥਾ ਟੇਕਦੇ ਆ ਨਾ ਬਾਪੂ ਜੀ ਨੂੰ, ਕਿੱਡੀ ਭਾਵਨਾ ਨਾਲ ਟੇਕਦੇ ਆ। ਹੁਣ ਸਤਿਗੁਰੂ ਕਹਿੰਦੇ ਹੋਣਗੇ ਵਾਹ ਮੱਥਾ ਤੇ ਬੜਾ ਸੋਹਣਾ ਟੇਕਿਆ ਹੈ ਜੀ, ਮੇਰੇ ਲਈ ਫੁੱਲ ਵੀ ਲਿਆਇਆ, ਮੇਰੇ ਲਈ ਹਾਰ ਵੀ ਲਿਆਇਆ, ਮੇਰੇ ਲਈ ਰੁਮਾਲੇ ਵੀ ਲਿਆਇਆ, ਕੜਾਹ ਪ੍ਰਸ਼ਾਦ ਦੀ ਦੇਗ ਵੀ ਭੇਟਾ ਕਰਤੀ, ਚੌਰ ਵੀ ਚਲਾਉਣਾ ਮੈਨੂੰ, ਬੜਾ ਮੇਰਾ ਸਤਿਕਾਰ ਕਰਦਾ ਹੈ। ਤੇ ਸਤਿਗੁਰੂ ਸੋਚਦੇ ਹੋਣਗੇ ਨਾ ਸਤਿਕਾਰ ਤੇ ਬੜਾ ਕਰਦਾ ਪਰ ਗੱਲ ਤੇ ਮੇਰੀ ਮੰਨਦਾ ਕੋਈ ਨਹੀਂ, ਤੇ ਫਿਰ ਤੇਰੇ ਕੀਤੇ ਸਤਿਕਾਰ ਦਾ ਮੈਂ ਕੀ ਕਰਨਾ ਹੈ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿਕਾਰ ਵੀ ਕਰਨਾ ਤੇ ਗੱਲ ਵੀ ਮੰਨਣੀ ਹੈ, ਦੋਨੋਂ ਚੀਜ਼ਾਂ ਨੇ। ਆਦਰ ਵੀ ਕਰਨਾ ਤੇ ਗੱਲ ਵੀ ਮੰਨਣੀ ਹੈ। ਗੱਲ ਤਾਂ ਬਣੇਗੀ ਤਾਂ। ਤੇ ਹੁਣ ਇੱਕ ਸਵਾਲ ਪੈਦਾ ਹੋ ਗਿਆ, ਅੱਜ ਅਸੀਂ ਬੜੀ ਪਿਆਰੀ ਪੌੜੀ ਚੜ੍ਹ ਕੇ ਜਾਣਾ ਆਪਣੇ ਘਰਾਂ 'ਚ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਇੱਕ ਗੱਲ ਵਿੱਚੋਂ ਨਿਕਲੀ, ਪਤਾ ਕੀ? ਜਿਹੜੇ ਪਿਆਰ ਵਾਲੇ ਨੂੰ ਡੂੰਗੀ ਚੁੱਭੀ ਮਾਰੀ ਜਾਂਦੇ। ਗੁਰੂ ਪਿਤਾ ਜੀ ਦਾ ਪ੍ਰਕਾਸ਼ ਸਾਹਮਣੇ, 1430 ਅੰਗ ਨੇ। ਅੰਗ ਜਿਵੇਂ ਸਾਡੇ ਅੰਗ ਨੇ ਸਰੀਰ ਦੇ, ਪਿਤਾ ਜੀ ਦੇ ਵੀ ਅੰਗ ਨੇ। ਇੱਕ ਓੰਕਾਰ ਤੋਂ 18 10 20 ਤੱਕ ਕਿੰਨੀ ਪਿਆਰੀ ਬਾਣੀ ਹੈ। ਆਪ ਰੱਬ, ਆਪ ਪਰਮੇਸ਼ਰ। ਹੁਣ ਕੋਈ ਮੇਰੇ ਵਰਗਾ ਉੱਠੇ ਇੰਨੀ ਗੱਲ ਕਵੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੂੰ ਇੱਕੋ ਵਾਰੀ ਮੰਨ ਲੈਣਾ, ਇਹ ਇੰਪੋਸੀਬਲ ਗੱਲ, ਇਹ ਹੋ ਨਹੀਂ ਸਕਦਾ। ਮੰਨਣਾ ਵੀ ਏ ਪਰ ਕਿਹੜਾ ਢੰਗ ਅਪਣਾਈਏ ਜਿਹਦੇ ਨਾਲ ਮੰਨਿਆ ਵੀ ਜਾਵੇ, ਗੁਰੂ ਦੀ ਖੁਸ਼ੀ ਵੀ ਝੋਲੀ 'ਚ ਪੈ ਜਾਏ। ਤੇ ਇੱਕੋ ਵਾਰੀ ਮੰਨ ਨਹੀਂ ਸਕਦੇ, ਇਹ ਵੀ ਗੱਲ ਸੱਚਾਈ ਵਾਲੀ। ਕਰਨਾ ਕੀ? ਤੇ ਮਹਾਂਪੁਰਖ ਸੁਮਤ ਦਿੰਦੇ ਸੀ, ਕਹਿੰਦੇ ਸਟੈਪ ਬਾਈ ਸਟੈਪ ਚੱਲ। ਇੱਕ ਪੰਕਤੀ ਨੂੰ ਲੈ ਲੈ, ਪੰਕਤੀ ਲੈ ਲਈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਇਹ ਪੰਕਤੀ ਨੂੰ ਲੈ ਤੇ ਆਪਣੇ ਅੰਦਰ ਪਾਬੰਦੀ ਲਾ ਲੈ, 1 ਮਹੀਨਾ ਮੈਂ ਕਿਸੇ ਦੀ ਨਿੰਦਿਆ ਨਾ ਕਰਨੀ, ਨਾ ਕੰਨਾਂ ਨਾਲ ਸੁਣਨੀ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਹ 1 ਮਹੀਨੇ 'ਚ ਕਈ ਵਾਰੀ ਮਾਹੌਲ ਇਹੋ ਜਿਹਾ ਬਣੇਗਾ ਜਦੋਂ ਮਨ ਪ੍ਰੇਰਨਾ ਕਰੇਗਾ, 4 ਬੰਦੇ ਬੈਠੇ ਹੋਣਗੇ, ਪ੍ਰੇਰਨਾ ਕਰੇਗਾ, ਚੱਲ ਗੱਲ ਇਹਨਾਂ ਨੇ ਫਲਾਣੇ ਦੀ ਛੇੜੀ ਏ, ਤੂੰ ਵੀ ਹਾਮੀ ਭਰ ਦੇ। ਜਦੋਂ ਉੱਥੇ ਆ ਕੇ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਨਾ, ਉਹ 4 ਬੰਦੇ ਨਿੰਦਿਆ ਕਰ ਰਹੇ ਨੇ, ਤੁਸੀਂ ਇੰਨੀ ਗੱਲ ਕਹਿਤੀ ਜੀ ਮੈਨੂੰ ਬੜਾ ਜ਼ਰੂਰੀ ਕੰਮ, ਮੈਨੂੰ ਆਗਿਆ ਦਿਓ ਮੈਂ ਜਾਣਾ। ਤੁਸੀਂ ਉੱਥੋਂ ਨਿਕਲ ਗਏ, ਆਪਣੇ ਆਪ ਨੂੰ ਕੰਟਰੋਲ ਕਰ ਲਿਆ। ਗੁਰੂ ਰਾਮਦਾਸ ਕਹਿਣਗੇ ਹੁਣ ਮੇਰੀ ਬਖਸ਼ਿਸ਼ ਤੇਰੇ ਨਾਲ ਤੁਰੇਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੂੰ ਗੁਰਬਾਣੀ ਨੂੰ ਮੰਨਣ ਵਾਲੇ ਪਾਸੇ ਆ ਗਏ ਆ। ਅੱਜ ਤਕਰੀਬਨ ਹਰ ਬੰਦਾ ਡਾਈਟ ਕਰਦਾ ਹੈ, ਹਰ ਬੰਦਾ। ਮੈਂ ਜੀ ਡਾਈਟ ਪਲਾਨ ਤੇ ਆ, ਮੈਂ ਆਹ ਨਹੀਂ ਖਾਣਾ, ਮੈਂ ਆਹ ਨਹੀਂ ਖਾਣਾ ਹੈ ਜੀ। ਇੱਕ ਡਾਈਟ ਹੋਰ ਕਰੀਏ, ਪਤਾ ਕਿਹੜੀ? ਸਾਡੇ ਕੋਲ ਜੇ ਕੋਈ ਨਿੰਦਿਆ ਕਰਨ ਲੱਗੇ, ਕਿਸੇ ਦੀ ਗੱਲ ਕਰਨ ਲੱਗੇ, ਕਿਸੇ ਦੀ ਸੁਣਾਉਣ ਲੱਗੇ, ਉਹਨੂੰ ਕਹਿ ਦਿਆ ਕਰੋ ਨੋ ਆਈ ਐਮ ਔਨ ਡਾਈਟ, ਮੈਂ ਡਾਈਟ ਤੇ ਆ, ਮੈਂ ਨਿੰਦਿਆ ਨਾ ਕਰਨੀ ਨਾ ਸੁਣਨੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਡਾਈਟ ਤੇ ਆ, ਮੈਂ ਆਪਣੇ ਆਤਮਿਕ ਜੀਵਨ ਵਾਲੇ ਸਫ਼ਰ ਤੇ ਚੱਲਿਆ ਤੇ ਆਤਮਾ ਨੂੰ ਇਹ ਖੁਰਾਕ ਮੈਂ ਦੇਣੀ ਨਹੀਂ, ਨਿੰਦਿਆ ਕਰਨ ਸੁਣਨ ਵਾਲੀ ਦੇਣੀ ਨਹੀਂ ਖੁਰਾਕ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇੱਕ ਪੰਕਤੀ ਨੂੰ ਲੈ ਕੇ ਸਟੈਪ ਬਾਈ ਸਟੈਪ ਚੱਲੋ, ਇੱਕ ਪੰਕਤੀ ਨੂੰ। ਮਹੀਨਾ ਉਹ ਪੰਕਤੀ ਨੂੰ ਅਮਲ 'ਚ ਲਿਆਂਦਾ, ਹੁਣ ਵੇਖ ਲਿਆ ਤੁਹਾਡਾ ਮਨ ਪੱਕਾ ਹੋ ਗਿਆ। ਜੇ ਨਹੀਂ ਪੱਕਾ ਹੋਇਆ ਮਹੀਨਾ ਫਿਰ ਰਿਪੀਟ ਕਰ ਲਓ, ਨਹੀਂ ਪੱਕਾ ਹੋਇਆ ਫਿਰ ਮਹੀਨਾ ਰਿਪੀਟ ਕਰ ਲਓ। ਜਦੋਂ ਵੇਖਿਆ ਹੁਣ ਆਹ ਪੰਕਤੀ ਦੇ ਉੱਤੇ ਮੈਂ ਚੱਲਣ ਲੱਗ ਪਿਆ,
ਚਲੋ 100 ਚੋਂ 100 ਪੈਸਾ ਨਹੀਂ 50 ਪੈਸੇ ਤੁਰਨ ਲੱਗ ਪਏ ਆ, 40 ਪੈਸੇ ਤੁਰਨ ਲੱਗ ਪਏ ਆ। ਫਿਰ ਹੁਣ ਅਗਲੀ ਪੰਕਤੀ ਲੈ ਲਓ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਇਹੋ ਹੀ ਪੰਕਤੀ ਲੈ ਲਓ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਿਹੜੇ ਰੋਜ਼ ਨਹੀਂ ਉੱਠਦੇ ਇਹ ਉਹਨਾਂ ਲਈ, ਜਿਹੜੇ ਰੋਜ਼ ਉੱਠਦੇ ਨੇ ਉਹਨਾਂ ਲਈ ਨਹੀਂ। ਹੁਣ ਮੰਨ ਲਓ ਜਿਹੜੇ ਰੋਜ਼ ਨਹੀਂ ਉੱਠਦੇ, ਪਾਬੰਦੀ ਲਾ ਲਓ, ਮੈਂ 13 ਦਿਨ ਉੱਠਣਾ, ਸ਼ੁਰੂਆਤ ਕਰਨੀ 13 ਦਿਨ ਉੱਠਣਾ ਹੀ ਉੱਠਣਾ। ਚਲੋ 13 ਦਿਨ ਜ਼ਿਆਦਾ ਲੱਗਦੇ, 7 ਦਿਨ ਤੇ ਮੈਂ ਉੱਠਣਾ ਹੀ ਉੱਠਣਾ। 7 ਦਿਨ ਜ਼ਿਆਦਾ ਲੱਗਦੇ, ਪਾਬੰਦੀ ਲਾ ਲਓ 4 ਦਿਨ ਤੇ ਮੈਂ ਅੰਮ੍ਰਿਤ ਵੇਲਾ ਹੁਣ ਸੰਭਾਲਣਾ ਹੈ। 4 ਦਿਨ ਮੈਂ ਸੰਭਾਲਣਾ ਅੰਮ੍ਰਿਤ ਵੇਲਾ। ਹੁਣ ਜਦੋਂ 4 ਦਿਨ ਬਾਪੂ ਜੀ ਨੇ ਸੇਵਾ ਲੈ ਲਈ, ਫਿਰ ਪਾਬੰਦੀ ਲਾ ਲਓ 2 ਦਿਨ ਹੋਰ ਜਾਗਣਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। 2 ਦਿਨ ਜਾਗਿਆ ਗਿਆ, ਸ਼ੁਕਰਾਨਾ ਕਰੋ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ, ਤੇ ਬਾਪੂ ਜੀ ਨੂੰ ਕਹੋ ਬਾਪੂ ਜੀ 2 ਦਿਨ ਹੋਰ ਝੋਲੀ 'ਚ ਪਾ ਦਿਓ ਨਾ। ਹਾਂਜੀ, ਇਦਾਂ ਇੱਕ ਇੱਕ ਪੰਕਤੀ ਨੂੰ ਸਟੈਪ ਬਾਈ ਸਟੈਪ ਲੈ ਕੇ ਉਹਦੇ ਉੱਤੇ ਚੱਲਣ ਦਾ ਯਤਨ ਕਰੀਏ। 2-2 ਦਿਨ, ਜੇ ਇੱਕ ਵਾਰੀ ਹਾਏ ਮੈਂ ਸਾਰੀ ਜ਼ਿੰਦਗੀ ਲਈ ਅੰਮ੍ਰਿਤ ਵੇਲਾ ਸੰਭਾਲਣਾ, ਉਸੇ ਵੇਲੇ ਅੰਦਰੋਂ ਹੋਏਗਾ ਸਾਰੀ ਜ਼ਿੰਦਗੀ। ਇਦਾਂ 4-4 ਦਿਨ ਮਾਈਂਡ ਨੂੰ ਇਦਾਂ ਸੈੱਟ ਕਰੋ ਨਾ, ਮੈਂ 4 ਦਿਨ ਉੱਠਣਾ ਬਸ। 4 ਦਿਨ, 4 ਦਿਨਾਂ ਦੇ ਬਾਅਦ ਫਿਰ 4 ਦਿਨ ਆਪਣੇ ਮਾਈਂਡ ਨੂੰ ਸੈੱਟ ਕਰ ਲਿਆ, ਫਿਰ 4 ਦਿਨ ਸੈੱਟ ਕਰ ਲਿਆ। ਇਦਾਂ ਸਟੈਪ ਬਾਈ ਸਟੈਪ ਜਦੋਂ ਚੱਲਾਂਗੇ ਨਾ, ਮੰਨਣ ਭਗਤੀ ਵਾਲੇ ਪਾਸੇ ਤੁਰਾਂਗੇ, ਫਿਰ ਗੁਰੂ ਦੀਆਂ ਘਨੇਰੀਆਂ ਖੁਸ਼ੀਆਂ ਝੋਲੀ 'ਚ ਪੈਣਗੀਆਂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੜੀ ਪਿਆਰੀ ਵਾਰਤਾ ਕਿ ਟੀਟੀ ਨੇ ਨਾ ਆਪਣੇ ਜੋ ਲਫ਼ਜ਼ਾਂ ਨੂੰ ਕਲਮਬੱਧ ਕੀਤਾ ਇੱਕ ਮੈਗਜ਼ੀਨ ਦੇ ਵਿੱਚ। ਇੱਕ ਟੀਟੀ ਨੇ, ਟੀਟੀ ਜਿਹੜੇ ਟਿਕਟਾਂ ਚੈੱਕ ਕਰਦੇ ਨਾ ਟ੍ਰੇਨ ਦੇ ਵਿੱਚ, ਉਹ ਲਿਖਦਾ ਇੱਕ ਰਸਾਲੇ ਦੇ ਵਿੱਚ, ਮੈਗਜ਼ੀਨ 'ਚ ਮੈਂ ਪੜ੍ਹਿਆ, ਕਹਿੰਦਾ ਮੈਂ ਆਪਣੀ ਰੂਟੀਨ ਮੁਤਾਬਕ ਟਿਕਟਾਂ ਚੈੱਕ ਕਰਨ ਵਾਸਤੇ ਟ੍ਰੇਨ ਦੇ ਡੱਬੇ 'ਚ ਗਿਆ, ਨੌਕਰੀ ਸੀ ਮੇਰੀ। ਕਹਿੰਦਾ ਜਦੋਂ ਮੈਂ ਗਿਆ ਸਭ ਸਵਾਰੀਆਂ ਦੀਆਂ ਟਿਕਟਾਂ ਮੈਂ ਚੈੱਕ ਕਰ ਰਿਹਾ, ਤੇ ਟਿਕਟਾਂ ਚੈੱਕ ਕਰਦਿਆਂ ਨਾ ਕਹਿੰਦੇ ਮੇਰੀ ਨਿਗਾਹ ਪਈ, ਇੱਕ ਮਹਾਂਪੁਰਖ ਬੈਠੇ ਨੇ, ਸੰਤ ਲੀਲਾ ਸ਼ਾਹ ਉਹਨਾਂ ਦਾ ਨਾਂ। ਕਹਿੰਦੇ ਮੇਰੀ ਨਿਗਾਹ ਜਦੋਂ ਉਹਨਾਂ ਦੇ ਉੱਤੇ ਪਈ ਤੇ ਮੈਂ ਉਹਨਾਂ ਦੇ ਕੋਲ ਗਿਆ, ਕਹਿੰਦੇ ਉਹਨਾਂ ਦੇ ਨੂਰਾਨੀ ਚਿਹਰੇ ਨੇ ਇੰਨਾ ਮੈਨੂੰ ਖਿੱਚ ਪਾਈ, ਮੈਂ ਉਹਨਾਂ ਦੇ ਪੈਰੀ ਹੱਥ ਲਾਇਆ ਤੇ ਮੈਂ ਇੰਨੀ ਗੱਲ ਕਹੀ, ਜੀ ਮੈਨੂੰ ਆਸ਼ੀਰਵਾਦ ਦੇ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਨੇ, ਉਹਨਾਂ ਦੇ ਚਿਹਰੇ ਬੜੇ ਖਿੱਚ ਪਾਉਂਦੇ ਨੇ, ਭਾਵੇਂ ਰੰਗ ਸਾਵਲਾ ਹੀ ਕਿਉਂ ਨਾ ਹੋਵੇ, ਪਰ ਇੱਕ ਅਨੋਖੀ ਜੀ ਸ਼ਾਂਤੀ ਹੁੰਦੀ ਉਹਨਾਂ ਦੇ ਚਿਹਰੇ ਤੇ, ਅਨੋਖੀ ਜੀ ਖਿੱਚ ਹੁੰਦੀ ਉਹਨਾਂ ਦੇ ਚਿਹਰੇ ਦੇ ਉੱਤੇ। ਉਹ ਖਿੱਚਦੀ ਆਪਣੇ ਵੱਲ। ਉਹ ਖਿੱਚ ਕਿਹਦੀ ਹੈ? ਉਹ ਖਿੱਚ ਕਮਾਈ ਦੀ, ਉਹ ਖਿੱਚੇ ਅੰਮ੍ਰਿਤ ਵੇਲੇ ਦੀ, ਉਹ ਖਿੱਚੇ ਬਾਬਾ ਦੀਪ ਸਿੰਘ ਜੀ ਦੀ ਅਸੀਸ ਦੀ, ਉਹ ਖਿੱਚੇ ਸੰਗਤ ਦੀ ਅਸੀਸ ਦੀ, ਉਹ ਖਿੱਚੇ ਆਪਣੇ ਪ੍ਰੈਕਟੀਕਲ ਜੀਵਨ ਦੀ, ਉਹ ਖਿੱਚੇ ਜਿਹੜੀਆਂ ਤੂੰ ਪਹਿਲੇ ਸਮੇਂ ਦੇ ਵਿੱਚ ਘੱਲੀਆਂ ਨੇ ਉਹ ਚੀਜ਼ ਦੀ, ਉਹ ਖਿੱਚੇ ਜਿਹੜਾ ਤੇਰੇ ਅੰਦਰ ਬੈਠ ਕੇ ਤੇਰੇ ਕੋਲੋਂ ਬੋਲ ਬੁਲਵਾਉਂਦਾ ਉਹਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਈ ਵਾਰੀ ਤੁਸੀਂ ਵੇਖੋ ਕੋਈ ਬੋਲਦਾ, ਦਿਲ ਕਰਦਾ ਸੁਣੇ ਹੀ ਜਾਈਏ, ਬੋਲੇ ਤੇ ਸੁਣੀ ਜਾਈਏ, ਤੇ ਕਈ ਬੋਲਣ ਲੱਗਦੇ ਅਸੀਂ ਕਹਿੰਦੇ ਕਦੋਂ ਚੁੱਪ ਹੋਏਗਾ। ਇਦਾਂ ਹੀ ਹੁੰਦਾ ਹੈ, ਆਮ ਤੌਰ ਤੇ ਗੱਲ ਬੀਤਦੀ। ਹੁਣ ਮਹਾਂਪੁਰਖਾਂ ਦੇ ਚਿਹਰੇ ਨੇ ਕਹਿੰਦੇ ਮੇਰੇ ਉੱਤੇ ਨਾ ਬੜਾ ਅਸਰ ਪਾਇਆ, ਖਿੱਚ ਪਾਈ, ਤੇ ਮੈਂ ਜਦੋਂ ਪੈਰੀ ਹੱਥ ਲਾਇਆ ਤੇ ਇੰਨੀ ਗੱਲ ਕਹੀ, ਜੀ ਆਸ਼ੀਰਵਾਦ ਦਿਓ। ਕਹਿੰਦੇ ਚੁੱਪ ਰਹੇ, ਕੁਝ ਨਹੀਂ ਬੋਲੇ। ਕਹਿੰਦੇ 1-1.5 ਮਿੰਟ ਬੀਤਿਆ, ਮੈਂ ਕਿਹਾ ਜੀ ਆਸ਼ੀਰਵਾਦ ਦਿਓ, ਕਿਰਪਾ ਕਰੋ। ਤੇ ਅੱਗੋਂ ਮਹਾਂਪੁਰਖ ਪਤਾ ਕੀ ਕਹਿੰਦੇ, ਅਗਰ ਆਸ਼ੀਰਵਾਦ ਚਾਹੀਏ ਤਾਂ ਇਸकी भेटा लगेगी। आखो धन गुरु रामदास जी। धन गुरु रामदास। कहते मैं 500 का नोट कढ़िया जेब चों ते महापुरखां दे अगे 500 रुपया रखता, जी ये भेटा लाओ ते आशीर्वाद दिओ। ते अगों महापुरख पता की कहते, कहते ये भेटा नहीं चाहिए हमें, ये नहीं चाहिए। कहता मैं अपने मन च सोचिया वड्डे साधु ने, हो सकता 500 होर रखा आशीर्वाद दे देंगे। कहते नहीं नहीं ये भेटा नहीं। कहता जी दसो फिर की भेटा चाहिए है, क्या चाहिए आपको। तो उस वेले महापुरख पता की कहते, कहते तुमको क्रोध आता है, तेन गुस्सा चढ़ता। कहता गुस्सा तो मैनू गल गल ते चढ़दा है। आखो धन गुरु रामदास जी। धन गुरु रामदास। गुस्सा तो मैनू गल गल ते चढ़दा, गल गल ते। सुनियो ध्यान नाल, मैं शायद कल दे दिमाग विच ये सिक्ख्या आपां सारे सिख के जावांगे। घरां दे विच ला दिओ लिख के, नो एंगर जोन। इत्थे गुस्से वाला काम है ही कोई नहीं। जे दूजे परिवारक मैंबर दे कोलों कोई गलती हो रही, उन्हों प्यार नाल समझा। गुस्सा ते तां कर जे तू गलतियां ना करदा होवे।
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗਲਤੀਆਂ ਤੇ ਹਰੇਕ ਬੰਦੇ ਕੋਲੋਂ ਹੁੰਦੀਆਂ ਨੇ ਤੇ ਇਹ ਸ਼ਕਤੀਸ਼ਾਲੀ ਬੰਦਿਆਂ ਦਾ ਕੰਮ ਹੁੰਦਾ। ਸ਼ਕਤੀਸ਼ਾਲੀ ਬੰਦਿਆਂ ਦਾ ਕੰਮ ਮਾਫੀ ਦੇਣਾ ਵੀ ਤੇ ਮਾਫੀ ਮੰਗਣਾ ਵੀ। ਇਹ ਸ਼ਕਤੀਸ਼ਾਲੀ ਬੰਦਿਆਂ ਦਾ ਕੰਮ ਹੁੰਦਾ। ਜੇ ਗੁਰੂ ਨੇ ਕਿਤੇ ਵਿਧ ਬਣਾਈ, ਕੱਲ ਅਸੀਂ ਇਹ ਸਿੱਖਿਆ ਲਵਾਂਗੇ। ਹੁਣ ਅੱਜ ਜਿਹੜੀ ਮੈਂ ਗੱਲ ਕਰ ਰਿਹਾ, ਉਹ ਕਹਿੰਦਾ ਮੈਨੂੰ ਤੇ ਗੁੱਸਾ ਮਹਾਂਪੁਰਖੋਂ ਗੱਲ ਤੇ ਚੜਦਾ। ਕੋਈ ਨਿੱਕੀ ਜੀ ਗੱਲ ਕਵੇ ਮੈਂ ਪੂਰਾ ਭੜਕ ਉੱਠਦਾ। ਤੇ ਮਹਾਂਪੁਰਸ਼ ਕਹਿੰਦੇ ਅਗਰ ਆशीर्वाद चाहिए ना तो ये आज से प्रण कर कि गुस्सा करना छोड़ा। ਕਹਿੰਦਾ ਮੈਂ ਅੱਗੋਂ ਹੱਥ ਜੋੜਤੇ ਮਹਾਂਪੁਰਸ਼ੋ ਆशीर्वाद ਦੇਣਾ ਦਿਓ, ਨਹੀਂ ਦੇਣਾ ਨਾ ਦਿਓ, ਪਰ ਗੁੱਸਾ ਨਹੀਂ ਛੱਡਿਆ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਮੈਂ ਇੰਨੀ ਗੱਲ ਕਹਿਤੀ, ਆशीर्वाद ਦੇਣਾ ਦਿਓ, ਨਹੀਂ ਦੇਣਾ ਨਾ ਦਿਓ, ਪਰ ਗੁੱਸਾ ਨਹੀਂ ਛੱਡਿਆ ਜਾਣਾ। ਮਹਾਂਪੁਰਖਾਂ ਨੇ ਵੇਖ ਲਿਆ ਇਸ ਚੀਜ਼ ਦਾ ਗਾਹਕ ਨਹੀਂ। ਕਹਿੰਦੇ ਅੱਛਾ आशीर्वाद चाहिए तो 1 महीने के लिए छोड़ दे। कहना महापुरुषो सच पुछदे हो ना, 1 महीने लिए भी नहीं छड्डिया जाना। महापुरुष कहते अच्छा आशीर्वाद भी तो तूने मांगा ना, फिर चलो बेटा कम कर देते हैं, 1 हफ्ते के लिए छोड़ दे। कहते मैं सिर हिलाया, हाँ 1 हफ्ते लिए मैं छड्ड सकदा। आखो धन गुरु रामदास जी। धन गुरु रामदास। मैं तुहाडे नाल प्रण करदा 1 हफ्ते दे लई गुस्सा करना छड्डिया। मेरी बेनती घरां दे विच लिख के ला दिओ बेशक, नो एंगर जोन, बी केयरफुल। इहदे वड़न लगे ध्यान देना है। घर जिवें कई थावां ते लिखिया हुंदा ना, सावधान रहो है जी। जदों घर दे विच एंट्री करो लिख के ला दिओ, इस घर दे विच गुस्से दी कोई थां नहीं। जदों अंदर वड़ो एकदम निगाह पवे, याद आ जे ओहो जे पत्नी कोलों कोई गलती हो गई, नहीं मेरी ही है। जे पति कोलों कोई गलती हो गई, मेरा ही है। जे बच्चियां कोलों गलती हो गई, मेरे ही ने। माता पिता नाल वध घट हो गई, असीं इकट्ठा परिवार हां यार, क्यों एक दूजे नाल असीं लड़ाइयां झगड़े करने ने। आखो धन गुरु रामदास जी। धन गुरु रामदास जी। प्यार नाल लखो ने जी धन बाबा दीप सिंह। धन बाबा दीप फिर सिंह। आखो धन बाबा दीप सिंह जी। कहंदे मैं हथ जोड़े ते इन्नी गल कही, 1 हफ्ते के लिए मैं छोड़ सकता। कहंदे महापुरुषां ने मेरे सिर ते हथ रखे, आशीर्वाद दिता। कहंदे मैं अपनी ड्यूटी निभाई, वो अपनी जगह ते उतर गए। मैं ड्यूटी खत्म करके अपने घर चला गया ते अगली रात फिर मेरी ड्यूटी सी, नाइट ड्यूटी। हुण ये गल सुननी, 2-3 मिनट ध्यान देना। धन गुरु रामदास जी। धन गुरु रामदास जी। कहंदे मैं टिकटां चैक करन वास्ते चढ़िया ट्रेन ते, डब्बे ते जदों मैं चढ़िया ना, ते कहंदे जिहड़े उपरला बर्थ हुंदा ना, उपरली सीट, ਉਹਦੇ ਉੱਤੇ ਇੱਕ ਬੰਦਾ ਸੁੱਤਾ ਸੀ, ਉਹ ਸਵਾਰੀ ਸੁੱਤੀ ਪਈ। 9:30 ਦਾ ਸਮਾਂ। ਕਹਿੰਦੇ ਮੈਂ ਉਹਨੂੰ ਹਿਲਾਇਆ ਬਈ ਟਿਕਟ ਚੈੱਕ ਕਰਾ। ਕਹਿੰਦੇ ਉਹ ਬੰਦਾ ਇੰਨਾ ਗੁੱਸੇ 'ਚ ਮੇਰੇ ਮਗਰ ਪੈ ਗਿਆ, ਇੱਕਦਮ ਥੱਲੇ ਆਇਆ। ਕਹਿੰਦਾ ਤੁਹਾਨੂੰ ਸਮਝ ਨਹੀਂ ਆਉਂਦੀ, ਜਦੋਂ ਮੂੰਹ ਚੁੱਕਦੇ ਉਹ ਟਿਕਟਾਂ ਚੈੱਕ ਕਰਨ ਵਾਸਤੇ ਆ ਜਾਂਦੇ। ਮਸਾਂ ਮੇਰੀ ਅੱਖ ਲੱਗੀ ਸੀ, ਮਸਾਂ ਮੈਨੂੰ ਨੀਂਦ ਆਈ ਸੀ, ਮੇਰੀ ਨੀਂਦ ਖਰਾਬ ਕਰਤੀ। ਕਹਿੰਦੇ ਇੰਨੇ ਅਪਸ਼ਬਦ ਉਹਨੇ ਬੋਲੇ, ਤੇ ਕਹਿੰਦੇ ਉਹਦੇ ਅਪਸ਼ਬਦਾਂ ਦਾ, ਉਹਦੇ ਗੁੱਸੇ ਦਾ ਜਵਾਬ ਮੈਂ ਗੁੱਸੇ 'ਚ ਦੇਣ ਲੱਗਾ। ਬਈ ਤੂੰ ਕੌਣ ਹੈ ਮੈਨੂੰ ਕਹਿਣ ਵਾਲਾ? ਮੈਂ ਟੀਟੀ ਹਾਂ, ਜਦੋਂ ਮਰਜ਼ੀ ਆ ਸਕਦਾ, ਮੇਰੀ ਡਿਊਟੀ ਹੈ। ਕਹਿੰਦੇ ਉਹਦੇ ਗੁੱਸੇ ਦਾ ਜਵਾਬ ਅਜੇ ਮੈਂ ਗੁੱਸੇ 'ਚ ਦੇਣ ਹੀ ਲੱਗਾ, ਇੱਕਦਮ ਮਹਾਂਪੁਰਸ਼ਾਂ ਨਾਲ ਕੀਤਾ ਵਾਅਦਾ ਯਾਦ ਆ ਗਿਆ। ਓਹੋ 7 ਦਿਨਾਂ ਦਾ ਪ੍ਰਣ ਕੀਤਾ, ਅਜੇ ਤੇ ਪਹਿਲਾ ਦਿਨ ਹੀ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਉਸੇ ਵੇਲੇ ਮੈਂ ਨਾ ਉਸ ਸਵਾਰੀ ਦੇ ਅੱਗੇ ਹੱਥ ਜੋੜ ਲਏ, ਭਰਾਵਾ ਤੂੰ ਦੱਸ ਤੇਰੀ ਟਿਕਟ ਚੈੱਕ ਕਰਨ ਕਦੋਂ ਆਵਾਂ? ਕਹਿੰਦੇ ਇੰਨੀ ਗੱਲ ਕਹੀ, ਉਹ ਬੰਦਾ ਇੱਕਦਮ ਠੰਡਾ, ਗੁੱਸਾ ਠੰਡਾ। ਉਹ ਮਾਫੀ ਮੰਗਦਾ ਹੈ, ਜੀ ਟੀਟੀ ਸਾਹਿਬ ਤੁਸੀਂ ਜਦੋਂ ਮਰਜ਼ੀ ਆ ਸਕਦੇ, ਮੈਂ ਨੀਂਦ 'ਚ ਤੁਹਾਨੂੰ ਬੜੇ ਇਹ ਬੁਰੇ ਬੋਲ ਗਿਆ, ਇੱਕਦਮ ਥੱਕਿਆ ਆਇਆ ਸਾਂ, ਤੇ ਬਿਨਾਂ ਕੁਝ ਖਾਧਿਆਂ ਪੀਤਿਆਂ ਪ੍ਰਸ਼ਾਦਾ ਛਕਿਆ ਮੈਂ ਸੌਂ ਗਿਆ। ਬਿਨਾਂ ਕੁਝ ਖਾਏ ਤੋਂ ਮੈਂ ਸੌਂ ਗਿਆ, ਤੇ ਮਸਾਂ ਅੱਖ ਲੱਗੀ ਤੇ ਨੀਂਦ 'ਚ ਮੈਂ ਬੋਲ ਗਿਆ, ਮੈਨੂੰ ਮੇਰੀ ਗਲਤੀ ਦੀ ਮਾਫੀ ਦਿਓ। ਕਹਿੰਦੇ ਮੈਂ ਉਹਦੀ ਟਿਕਟ ਚੈੱਕ ਕੀਤੀ, ਕੋਈ ਬੁਰੇ ਭਲੇ ਸ਼ਬਦ ਨਹੀਂ ਬੋਲੇ। ਕਹਿੰਦੇ ਮੈਂ ਅੱਗੇ ਚਲਾ ਗਿਆ। ਕਹਿੰਦੇ ਜਦੋਂ 25-30 ਮਿੰਟ ਬਾਅਦ ਮੈਂ ਵਾਪਸ ਆਇਆ ਨਾ, ਉਹ ਸਵਾਰੀ, ਉਹ ਬੰਦਾ ਕਰਦਾ ਕੀ ਹੈ, ਡੱਬਾ ਖੋਲਿਆ ਹੋਇਆ ਰੋਟੀ ਦਾ ਤੇ ਮੇਰਾ ਇੰਤਜ਼ਾਰ ਕਰ ਰਿਹਾ। ਕਹਿੰਦੇ ਜਦੋਂ ਮੈਂ ਉਹਦੇ ਕੋਲੋਂ ਲੰਘਣ ਲੱਗਾ ਨਾ, ਉਹਨੇ ਮੈਨੂੰ ਆਵਾਜ਼ ਮਾਰੀ, ਟੀਟੀ ਸਾਹਿਬ ਉਰੇ ਆਓ। ਕਹਿੰਦਾ ਮੈਂ ਕੋਲ ਗਿਆ। ਕਹਿੰਦੇ ਬੈਠੋ ਮੇਰੇ ਨਾਲ ਪ੍ਰਸ਼ਾਦਾ ਛਕੋ। ਕਹਿੰਦਾ ਭੁੱਖ ਮੈਨੂੰ ਵੀ ਲੱਗੀ ਸੀ। ਕਹਿੰਦੇ ਇੱਕ ਪ੍ਰਸ਼ਾਦਾ ਉਹਦੀ ਰੋਟੀ ਦੇ ਵਿੱਚੋਂ, ਉਹਦੇ ਟਿਫਨ ਦੇ ਵਿੱਚੋਂ ਮੈਂ ਖਾ ਰਿਹਾ, ਨਾਲ ਉਹ ਮੇਰੇ ਪ੍ਰਸ਼ਾਦਾ ਛਕ ਰਿਹਾ। ਤੇ ਕਹਿੰਦੇ ਛਕਦਿਆਂ ਨਾ ਇੱਕ ਦੂਜੇ ਦੇ ਪਰਿਵਾਰ ਦੀਆਂ ਗੱਲਾਂ ਚੱਲ ਪਈਆਂ। ਤੇਰੇ ਪਰਿਵਾਰ 'ਚ ਕਿੰਨੇ ਬੱਚੇ ਨੇ, ਕਿੰਨੇ ਜੀ? ਮੈਂ ਆਪਣਾ ਪਰਿਵਾਰ ਦੱਸਦਾ, ਉਹ ਆਪਣਾ ਦੱਸਦਾ। ਉਹ ਆਪਣੇ ਘਰ ਬਾਰੇ ਦੱਸਦਾ, ਮੈਂ ਆਪਣੇ ਘਰ ਬਾਰੇ ਦੱਸਦਾ। ਕਹਿੰਦੇ
ਕੁਝ ਮਿੰਟਾਂ ਦੇ ਵਿੱਚ ਹੀ ਸਾਡੀ ਇੰਨੀ ਗਹਿਰੀ ਦੋਸਤੀ ਪੈ ਗਈ ਜਿਵੇਂ ਅੱਜ ਨਹੀਂ ਮਿਲੇ ਕਈ ਜੋ ਸਾਲਾਂ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਈ ਸਾਲਾਂ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ, ਇੰਨੀ ਗਹਿਰੀ ਦੋਸਤੀ ਪੈ ਗਈ। ਤੇ ਕਹਿੰਦੇ ਜਦੋਂ ਮੈਂ ਆਪਣੀ ਡਿਊਟੀ ਭੁਗਤਾ ਕੇ ਨਿਕਲਣ ਲੱਗਾ, ਉਹਨੇ ਮੈਨੂੰ ਆਪਣਾ ਨੰਬਰ ਦਿੱਤਾ, ਮੈਂ ਉਹਨੂੰ ਆਪਣਾ ਨੰਬਰ ਦਿੱਤਾ ਕਿ ਜਦੋਂ ਵੀ ਕੋਈ ਦੁੱਖ ਸੁੱਖ ਦੀ ਗੱਲ ਹੋਵੇ ਤੇਰੇ ਨਾਲ ਖੜੇ ਆ। ਕਹਿੰਦੇ ਜਦੋਂ ਮੈਂ ਡਿਊਟੀ ਭੁਗਤਾ ਕੇ ਉਤਰ ਗਿਆ ਨਾ, ਉਦੋਂ ਮੈਂ ਆਪਣੇ ਮਨ 'ਚ ਸੋਚਿਆ, ਉਹ ਮਨਾ 7 ਦਿਨਾਂ ਦੀ ਪਾਬੰਦੀ ਲਾਈ ਕਿ ਗੁੱਸੇ ਤੇ ਕੰਟਰੋਲ ਰੱਖਣਾ ਹੈ। 7 ਦਿਨਾਂ ਦੀ ਪਾਬੰਦੀ ਲਾਈ ਤੇ ਇਹ ਅਣਜਾਣ ਬੰਦਾ ਤੇਰਾ ਮਿੱਤਰ ਬਣ ਗਿਆ। ਜੇ ਇਸ ਚੀਜ਼ ਨੂੰ ਪੱਕੇ ਤੌਰ ਤੇ ਛੱਡ ਦੇਵੇਂਗਾ, ਉਹ ਗੁਰੂ ਰਾਮਦਾਸ ਤੇਰਾ ਮਿੱਤਰ ਨਹੀਂ ਬਣੇਗਾ। ਹਾਂਜੀ, ਉਹ ਪਰਮੇਸ਼ਰ ਤੇਰਾ ਮਿੱਤਰ ਨਹੀਂ ਬਣੇਗਾ, ਰੱਬ ਤੇਰਾ ਮਿੱਤਰ ਨਹੀਂ ਬਣੇਗਾ। ਕਹਿੰਦਾ ਉਸ ਤੋਂ ਬਾਅਦ ਮੈਂ ਪੱਕੀ ਪਾਬੰਦੀ ਲਾ ਲਈ ਕਿ ਇਹ ਆਦਤ ਨੂੰ ਆਪਣੀ ਲਾਈਫ ਦੇ ਵਿੱਚੋਂ ਕੱਢ ਹੀ ਦੇਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਪਿਆਰਿਓ, ਬਾਣੀ ਇੱਕੋ ਵਾਰੀ ਜੇ ਸਾਰੀ ਨਹੀਂ ਨਾ ਮੰਨ ਸਕਦੇ, ਸਟੈਪ ਬਾਈ ਸਟੈਪ ਚੱਲੋ, ਇੱਕ ਇੱਕ ਪੰਕਤੀ ਨੂੰ ਲੈ ਕੇ ਤੁਰੋ, ਫਿਰ ਗੁਰੂ ਕਿਰਪਾ ਕਰੇ, ਫਿਰ ਮੰਨਣ ਵਾਲੀ ਪੌੜੀ ਤੇ ਅਸੀਂ ਵੀ ਚੜ੍ਹਦੇ ਜਾਵਾਂਗੇ। ਕੀਰਤਨ ਦੀ ਸਮਾਪਤੀ, ਉੱਠੇ ਕੋਈ ਨਾ ਬਚਨ ਮੰਨਣਾ, ਉੱਠਣਾ ਕਿਸੇ ਨੇ ਨਹੀਂ। ਅਰਦਾਸ ਹੁਕਮਨਾਮਾ ਲੈ ਕੇ ਪੂਰੀਆਂ ਅਰਜ਼ੀਆਂ ਲਵਾ ਕੇ ਜਾਣੀਆਂ, ਪੂਰੀਆਂ ਅਰਜ਼ੀਆਂ, ਇਹ ਮੇਰੀ ਬੇਨਤੀ ਹੈ। ਤੇ 2 ਦਿਨ ਹੋਰ ਰਹਿ ਗਏ, 2 ਦਿਨ, ਤੇ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਕੱਲ ਹੋਰ 20 ਨੂੰ ਪ੍ਰੇਰਨਾ ਕਰੋ। ਬਾਹਰ ਪ੍ਰੋਜੈਕਟਰ ਲੱਗ ਜਾਣਾ ਕੱਲ, ਤੇ ਬਾਹਰ ਵਿਛਾਈ ਹੋ ਜਾਏਗੀ, ਪੱਖਿਆਂ ਦਾ ਪ੍ਰਬੰਧ ਹੋ ਜਾਏਗਾ। ਤੇ ਸਾਰੀ ਸੰਗਤ ਨੂੰ ਬੇਨਤੀ, 20 ਨੂੰ ਲੈ ਕੇ ਆਓ ਗੁਰੂ ਜੀ ਦੀ ਗੋਦੀ ਦੇ ਵਿੱਚ। 2 ਦਿਨ ਹੋਰ ਇਹ ਲਾਹੇ ਲੈਣੇ ਨੇ। ਆਓ ਆਨੰਦ ਸਾਹਿਬ ਦਾ ਪਾਠ ਸਭ ਨੇ ਰਲ ਮਿਲ ਕੇ ਕਰਨਾ। ਸੰਗਤ ਵੱਲੋਂ ਕੱਲ ਦੇ ਮੈਨੂੰ ਹੁਕਮ ਆ ਰਹੇ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁਲ ਜਾਣਾ ਸੀ। ਪਰ ਥੋੜਾ ਜਿਹਾ ਇਹ ਦਿਨਾਂ ਵਿੱਚ ਨਾ ਮੈਂ ਪਾਬੰਦੀ ਜੀ ਲਾਈ ਹੈ ਕਿ ਕੋਈ ਕਵਿਤਾ, ਕੋਈ ਇੱਦਾਂ ਮੈਂ ਗੁਰੂ ਦੀ ਹਜ਼ੂਰੀ 'ਚ ਨਹੀਂ ਪੜ੍ਹਨੀ। ਤੇ YouTube ਤੇ ਸੁਣ ਲਿਓ, ਮੇਰੇ ਅੰਦਰੋਂ ਹੀ ਆਵਾਜ਼ ਅਜੇ ਨਹੀਂ ਆ ਰਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਦੋਂ ਬਾਪੂ ਜੀ ਪ੍ਰੇਰਨਾ ਕਰਨਗੇ ਜ਼ਰੂਰ ਮੈਂ ਗਾਵਾਂਗਾ ਵੀ। ਪੱਕੀ ਪਾਬੰਦੀ ਨਹੀਂ ਲਾਈ, ਪਰ ਇਹ ਦਿਨਾਂ 'ਚ ਪਿੱਛੇ ਵੀ ਮੈਂ ਇੰਦੌਰ ਗਿਆ, ਸੰਗਤਾਂ ਨੇ ਬਹੁਤ ਕਿਹਾ ਪਰ ਮੈਂ ਨਹੀਂ ਪੜ੍ਹਿਆ। ਮੈਂ ਕਿਹਾ ਨਹੀਂ, ਗੁਰੂ ਦੀ ਹਜ਼ੂਰੀ 'ਚ ਅਸੀਂ ਗੁਰਬਾਣੀ ਪੜ੍ਹਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਵੀ ਪਿਆਰ ਵਾਲੀ, ਚਲੋ ਆਪਣੀ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਬਾਪੂ ਜੀ ਨਾਲ, ਪਰ ਅੰਦਰੋਂ ਮੇਰੇ ਆਵਾਜ਼ ਨਹੀਂ ਆ ਰਹੀ, ਇਸ ਕਰਕੇ ਮੈਂ ਮਾਫੀ ਮੰਗਦਾ। YouTube ਤੇ ਸੁਣ ਲਿਓ। ਆਓ ਆਨੰਦ ਸਾਹਿਬ ਦਾ ਪਾਠ ਸਾਰੇ ਰਲ ਮਿਲ ਕੇ ਰਸਨਾ ਪਵਿੱਤਰ ਕਰੀਏ। ਤੇ 3:45 ਵਜੇ ਸਭ ਨੇ ਕੱਲ ਪਹੁੰਚਣ ਦੀ ਕਿਰਪਾਲਤਾ ਕਰਨੀ। 10 20 ਨੂੰ ਮੈਸੇਜ ਕਰੋ, ਪ੍ਰੇਰਨਾ ਕਰੋ। YouTube ਦਾ ਲਿੰਕ ਫੇਸਬੁੱਕਾਂ ਤੇ ਪਾ ਦਿਓ। ਅੱਜ ਦੇ ਸਮਾਗਮ ਦੇ ਜਿਹੜੇ 2 ਦਿਨ ਰਹਿ ਗਏ, ਇਹਨਾਂ ਦੇ ਇਸ਼ਤਿਹਾਰ ਆਪਣੇ ਹਰ ਜੋ ਫੇਸਬੁੱਕ ਅਕਾਊਂਟ ਤੇ ਪਾਓ, ਇੰਸਟਾਗ੍ਰਾਮ ਤੇ ਪਾਓ। ਸੰਗਤ ਨੂੰ ਪ੍ਰੇਰਨਾ ਕਰੋ, ਬਈ ਆ ਜਾਓ 2 ਦਿਨ ਖੱਟ ਲਓ ਲਾਹੇ, ਗੁਰੂ ਮਿਹਰ ਕਰੇ। ਆਓ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਸਭ ਨੇ ਜੁੜਨਾ। ਬਾਕੀ ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਜੋ ਦਾਤਾ ਬੰਦੀ ਸ਼ੋਰ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਔਰ ਦੁਨਿਆਵੀ ਪੜ੍ਹਾਈ ਵੀ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਰਾਮ ਤੀਰਥ ਰੋਡ ਤੇ ਚੱਲ ਰਿਹਾ। 20 ਰੁਪਏ ਦੀ ਪਰਚੀ ਜੇ 2 ਦਿਨ ਦੀ ਦਵਾਈ, ਸਾਰੇ ਇਲਾਜ ਇੱਕੋ ਛੱਤ ਥੱਲੇ, ਵਿਧਵਾ ਬੀਬੀਆਂ ਨੂੰ ਰਾਸ਼ਨ ਦੀ ਸੇਵਾ। ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਉਣ ਦੀ ਸੇਵਾ। ਨਾਲ ਪਿਆਰਿਓ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਘਰਾਂ 'ਚ ਪਹੁੰਚਾਉਣ ਦੀ ਸੇਵਾ। ਅਕੈਡਮੀ ਚੱਲ ਰਹੀ, ਜੀ ਦਿਆ ਪ੍ਰਵਾਨ ਪਾਰਕ ਦੀ ਸੇਵਾ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ। ਸਰਾਂ ਬਣ ਰਹੀ ਹੈ, ਵੱਡਾ ਗੁਰਦੁਆਰਾ ਸਾਹਿਬ ਬਣ ਰਿਹਾ, ਵੱਡਾ ਦੀਵਾਨ ਹਾਲ ਬਣ ਰਿਹਾ। ਇਹ ਜਿੰਨੀ ਮਾਇਆ ਤੁਸੀਂ ਦਿੱਤੀ ਜਾਂਦੀ, ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਗੁਰੂ ਰਾਮਦਾਸ ਬਰਕਤਾਂ ਪਾਉਣ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਿਆਈ ਗੁਰਪੁਰਬ 31 ਮਈ ਨੂੰ ਆ ਰਿਹਾ ਹੈ। ਔਰ ਇਸੇ ਸਬੰਧ ਦੇ ਵਿੱਚ 31 ਮਈ ਨੂੰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ, ਉੱਥੇ ਵਿਸ਼ੇਸ਼ ਕੀਰਤਨ ਸਮਾਗਮ ਰੱਖੇ ਗਏ ਨੇ, ਜਿਨ੍ਹਾਂ ਵਿੱਚ ਰਾਤ ਨੂੰ 8 ਤੋਂ 9
ਦਾਸ ਨੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨੇ ਨੇ, ਅਸੀਸਾਂ ਲੈਣੀਆਂ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਆਪ ਜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ। ਔਰ ਇਹ ਉਹ ਅਸਥਾਨ ਸਭ ਨੂੰ ਪਤਾ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਅਟਲ ਰਾਏ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਿਧੀ ਚੰਦ ਜੀ, ਹੋਰ ਵੀ ਰੰਗੇ ਗੁਰਸਿੱਖਾਂ ਨੇ ਇੱਥੇ ਚਰਨ ਪਾਏ ਨੇ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹਿ ਕੇ ਪ੍ਰਤੱਖ ਰੂਪ ਦੇ ਵਿੱਚ ਦਾਤਾਂ ਵੰਡਦੇ ਰਹੇ ਨੇ। ਆਓ, ਦਾਤਾਂ ਲੈਣ ਦਾ ਸਮਾਂ, ਝੋਲੀਆਂ ਭਰਵਾਉਣ ਦਾ ਸਮਾਂ। ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਖੁਸ਼ੀਆਂ ਲੈਣ ਵਾਸਤੇ 31 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ ਜਿਹੜੇ YouTube ਚੈਨਲ ਨੇ, ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ, ਇਹਨਾਂ ਚੈਨਲਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ
ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ
ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।